ਰੱਬ ਹਰ ਧੀ ਦੇ ਨਸੀਬ ਚੰਗੇ ਕਰੇ। ਰੱਬ ਹਰ ਧੀ ਦੇ ਘਰ ਦੇ ਵਿੱਚ ਖੁਸ਼ੀਆਂ ਬਹਾਰਾਂ ਲਿਆਏ ਤੇ ਉਹਨੂੰ ਦੁਨੀਆ ਦੀ ਹਰ ਨੇਮਤ ਹਰ ਰਹਿਮਤ ਤੋਂ ਨਵਾਜ਼ੇ। ਜਿਹੜੀ ਸ਼ਾਦੀ ਭਾਗ ਕੇ ਕੀਤੀ ਜਾਏ, ਘਰੋਂ ਦੌੜ ਕੇ ਕੀਤੀ, ਉਹ ਸ਼ਾਦੀ ਜਿਸ ਸ਼ਾਦੀ ਦੇ ਫੈਸਲੇ ਮਰਦ ਦੇ ਹੁੰਦਿਆਂ ਔਰਤ ਕਰੇ, ਉਹ ਸ਼ਾਦੀ ਕਦੀ ਕਾਮਯਾਬ ਨਹੀਂ ਹੁੰਦੀ। अस्सलामुअलैकुम दोस्तों, की हाल चाल है? ठीक हो? मैं जी तुहाडा दोस्त सुल्तान शेख, पंजाब के खूबसूरत संती शहर सियालकोट तो। ते तुसी वेखण दे हो मेरा यूट्यूब चैनल अपना पंजाबी व्लॉग। रब हर धी दे नसीब चंगे करे, रब हर धी दे घर दे विच खुशियां बहारां लियाए ते ओनू दुनिया दी हर नेमत हर रहमत तो नवाजे। ते अज जी तुहाडे नाल गल करांगे कि किहड़ियां शादियां ने ਜਿਹੜੀਆਂ जल्दी नाकाम हो ਜਾਂਦੀਆਂ ਨੇ ਤੇ ਉਹਨਾਂ ਦੀ ਨਾਕਾਮੀ ਦੀ ਵਜ੍ਹਾ ਕੀ ਹੈ, ਉਹਦੇ ਪਿੱਛੇ ਕਿਹਦਾ ਕਿੰਨਾ ਕਿਰਦਾਰ ਹੈ। ਤੇ ਇਨਸ਼ਾਅੱਲਾ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਵਾਜ਼ਿਆ ਕਰਕੇ ਦੱਸੀਆਂ ਜਾਂਦੀਆਂ। ਵੀਡੀਓ ਪੂਰੀ ਵੇਖਿਓ ਜੀ, ਇਨਸ਼ਾਅੱਲਾ ਤੁਹਾਨੂੰ ਮਜ਼ਾ ਆਏਗਾ ਕਿ ਵਾਕਈ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ 100% ਦਰੁਸਤ ਗੱਲਾਂ। ਜਿਹੜੀ ਸ਼ਾਦੀ ਭਾਗ ਕੇ ਕੀਤੀ ਜਾਏ, ਘਰੋਂ ਦੌੜ ਕੇ ਕੀਤੀ ਜਾਏ, ਉਹ ਸ਼ਾਦੀ ਕਦੇ ਕਾਮਯਾਬ ਨਹੀਂ ਹੁੰਦੀ। ਉਹ ਹਮੇਸ਼ਾ ਸ਼ਾਦੀਆਂ ਨਾਕਾਮ ਹੁੰਦਿਆਂ ਹੀ ਵੇਖੀਆਂ ਨੇ। ਲਿਹਾਜ਼ਾ ਕਦੀ ਮਾਂ-ਬਾਪ ਦੀ ਰਜ਼ਾਮੰਦੀ ਤੋਂ ਬਗੈਰ, ਵਾਲਿदैन ਦੀ ਮਰਜ਼ੀ ਤੋਂ ਬਗੈਰ ਸ਼ਾਦੀ ਨਹੀਂ ਕਰਨੀ, ਕਿਉਂਕਿ ਸ਼ਾਦੀ ਇੱਕ ਬੜਾ ਖੂਬਸੂਰਤ ਬੰਧਨ ਹੈ। ਫਿਰ ਜੀ ਉਸ ਤੋਂ ਬਾਅਦ ਜਿਹੜੀ ਸ਼ਾਦੀ ਫੌਰਨ ਬਗੈਰ ਸੋਚੇ ਸਮਝਣ ਤੋਂ ਕੀਤੀ ਜਾਏ, ਉਹ ਸ਼ਾਦੀ ਕਦੇ ਕਾਮਯਾਬ ਨਹੀਂ ਹੁੰਦੀ। ਕਿਉਂਕਿ ਜਿੰਨੀ ਦੇਰ ਤੱਕ ਅਸੀਂ ਕਿਸੇ ਨੂੰ ਸੋਚਾਂਗੇ ਨਹੀਂ, ਸਮਝਾਂਗੇ ਨਹੀਂ, ਉਹਨਾਂ ਨੂੰ ਪਰਖਾਂਗੇ ਨਹੀਂ, ਚਾਹੇ ਉਹ ਬੱਚੀ ਵਾਲੇ ਹੋਣ ਚਾਹੇ ਉਹ ਬੱਚੇ ਵਾਲੇ ਹੋਣ, ਹਮੇਸ਼ਾ ਇੱਕ ਦੂਸਰੇ ਦੇ ਮਜਾਜ਼ ਨੂੰ ਸਮਝਣਾ, ਇੱਕ ਦੂਸਰੇ ਦੇ ਘਰਾਂ ਨੂੰ ਦੇਖਣਾ ਤੱਕਣਾ ਕਿ ਕਿਸ ਤਰ੍ਹਾਂ ਦੇ ਲੋਕ ਨੇ, ਕਿਸ ਤਰ੍ਹਾਂ ਦਾ ਇਹਨਾਂ ਦਾ ਉੱਠਣ ਬੈਠਣ ਨੇ, ਤੇ ਫਿਰ ਸ਼ਾਦੀ ਕਰਨੀ ਚਾਹੀਦੀ। ਉਸ ਤੋਂ ਬਾਅਦ ਜੀ ਜਿਹੜੀ ਸ਼ਾਦੀ ਲਾਲਚ ਦੇ ਵਿੱਚ ਆ ਕੇ, ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕੀਤੀ ਜਾਂਦੀ ਹੈ, ਉਹ ਵੀ ਸ਼ਾਦੀ ਕਦੀ ਕਾਮਯਾਬ ਨਹੀਂ ਹੁੰਦੀ। ਚਾਹੇ ਉਹ ਲਾਲਚ ਲੜਕੀ ਵਾਲਿਆਂ ਨੂੰ ਹੋਵੇ ਜਾਂ ਉਹ ਲਾਲਚ ਲੜਕੇ ਵਾਲਿਆਂ ਨੂੰ ਹੋਵੇ। ਜਦੋਂ ਲਾਲਚ ਦੀ ਸ਼ਾਦੀ ਕੀਤੀ ਜਾਂਦੀ ਹੈ ਤੇ ਉਹਦਾ ਅੰਜਾਮ ਵੀ ਜਿਹੜਾ ਨਾ ਹਮੇਸ਼ਾ ਉਹ ਠੀਕ ਨਹੀਂ ਹੁੰਦਾ, ਕਿਉਂਕਿ ਲਾਲਚ ਜਿਹੜੀ ਨਾ ਬੁਰੀ ਬਲਾ ਉਹ ਇਨਸਾਨ ਨੂੰ ਲੈ ਡੁੱਬਦੀ ਹੈ। ਤੇ ਉਸ ਤੋਂ ਬਾਅਦ ਜਨਾਬ ਉਹ ਸ਼ਾਦੀ, ਜਿਸ ਸ਼ਾਦੀ ਦੇ ਵਿੱਚ ਮਰਦ ਦਾ ਹੱਥ ਔਰਤ ਦੇ ਗਿਰੇਬਾਨ ਤੇ ਜਾਂ ਔਰਤ ਦਾ ਹੱਥ ਮਰਦ ਦੇ ਗਿਰੇਬਾਨ ਤੇ ਹੋਵੇ, ਉਹ ਵੀ ਸ਼ਾਦੀ ਕਦੀ ਕਾਮਯਾਬ ਨਹੀਂ ਹੁੰਦੀ। ਉਸ ਸ਼ਾਦੀ ਦੇ ਵਿੱਚ ਵੀ ਜਨਾਬ ਹਮੇਸ਼ਾ ਰੋੜੇ ਹੀ ਅਟਕੇ ਰਹਿੰਦੇ ਨੇ, ਹਮੇਸ਼ਾ ਖਰਾਬੀਆਂ ਹੀ ਪੈਦਾ ਹੁੰਦੀਆਂ ਰਹਿੰਦੀਆਂ ਨੇ। ਉਸ ਤੋਂ ਬਾਅਦ ਜਨਾਬ ਉਹ ਸ਼ਾਦੀ ਜਿਸ ਸ਼ਾਦੀ ਦੇ ਫੈਸਲੇ ਮਰਦ ਦੇ ਹੁੰਦਿਆਂ ਔਰਤ ਕਰੇ, ਉਹ ਸ਼ਾਦੀ ਕਦੀ ਕਾਮਯਾਬ ਨਹੀਂ ਹੁੰਦੀ। ਕਿਉਂਕਿ ਮਰਦ ਦੇ ਜਿਹੜੇ ਫੈਸਲੇ ਹੁੰਦੇ ਨੇ ਉਹ ਦੇਰ ਪਾ ਤੇ ਪਾਏਦਾਰ ਹੁੰਦੇ ਨੇ ਤੇ ਉਹ ਸ਼ਾਦੀ ਹਮੇਸ਼ਾ ਨਿਭਦੀ। ਤੇ ਜਿਸ ਸ਼ਾਦੀ ਦੇ ਵਿੱਚ ਔਰਤ ਫੈਸਲਾ ਕਰੇ ਨਾ ਉਹ ਕਾਮਯਾਬ ਨਹੀਂ ਹੁੰਦੀ, ਕਿਉਂਕਿ ਔਰਤ ਜਿਹੜੀ ਹੈ ਨਾ ਉਹ ਔਰਤ ਦੀ ਦੁਸ਼ਮਣੀ ਵੇਖੀ ਹੈ, ਕਦੀ ਔਰਤ ਦੀ ਖੈਰ ਖਾ ਨਹੀਂ ਵੇਖੀ। ਉਸ ਤੋਂ ਬਾਅਦ ਜਨਾਬ ਉਹ ਸ਼ਾਦੀ ਜਿਸ ਸ਼ਾਦੀ ਤੋਂ ਬਾਅਦ ਪਾਰਟਨਰ ਦਾ ਕਰੈਕਟਰ ਖਰਾਬ ਹੋ ਜਾਏ, ਉਹ ਸ਼ਾਦੀ ਨਾਕਾਮ ਹੋ ਜਾਂਦੀ ਹੈ। ਸ਼ਾਦੀ ਨੂੰ ਕਾਮਯਾਬ ਹੋਣ ਵਾਸਤੇ ਪਾਰਟਨਰ ਦਾ ਇੱਕ ਦੂਸਰੇ ਦੇ ਨਾਲ ਅੱਛਾ ਸਲੂਕ ਹੋਣਾ ਬਹੁਤ ਜ਼ਰੂਰੀ ਹੈ। ਪਾਰਟਨਰ ਦੀ ਚੀਜ਼ਾਂ ਨੂੰ ਇੱਕ ਦੂਸਰੇ ਦੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਗਰ ਨਾ ਸਮਝਿਆ ਜਾਏਗਾ ਤੇ ਉਹ ਵੀ ਸ਼ਾਦੀ ਨਾਕਾਮ ਹੋ ਜਾਏਗੀ। ਫਿਰ ਜੀ ਉਹ ਸ਼ਾਦੀ ਜਿਹਦੇ
ਵਿੱਚ ਮਰਦ ਦਾ ਹੱਥ ਤੇ ਔਰਤ ਦੀ ਜ਼ਬਾਨ ਚੱਲਦੀ ਹੋਵੇ, ਉਹ ਸ਼ਾਦੀ ਕਦੀ ਨਹੀਂ ਕਾਮਯਾਬ ਹੁੰਦੀ। ਕਿਉਂਕਿ ਹਰ ਵੇਲੇ ਘਰ ਦੇ ਵਿੱਚ ਯਉ ਤੇ ਵਉ ਜਿਹੜੀ ਹੈ ਨਾ ਉਹ ਨਹੀਂ ਮੁੱਕਦੀ। ਜਦੋਂ ਹਰ ਵੇਲੇ ਬੰਦੇ ਦਾ ਜਨਾਬ ਔਰਤ ਦੇ ਉੱਤੇ ਹੱਥ ਉਠਾਇਆ ਜਾਣਾ ਨਾ, ਔਰਤ ਨੂੰ ਮਾਰਨਾ ਪਿੱਟਣਾ, ਉਹ ਸ਼ਾਦੀ ਕਾਮਯਾਬ ਨਹੀਂ ਹੁੰਦੀ। ਜਾਂ ਮਰਦ ਖਾਮੋਸ਼ ਹੈ ਤੇ ਔਰਤ ਦੀ ਜ਼ਬਾਨ ਜਨਾਬ ਕੈਂਚੀ ਹਾਰ ਚੱਲਣ ਡਈ ਹੈ, ਉਹ ਵੀ ਸ਼ਾਦੀ ਕਦੀ ਕਾਮਯਾਬ ਨਹੀਂ ਹੁੰਦੀ। ਫਿਰ ਜਨਾਬ ਜਿੱਥੇ ਗੈਰਤ ਦਾ ਫੁਕਦਾਨ ਹੋਏ, ਗੈਰਤ ਦਾ ਘਾਟਾ ਹੋਏ, ਕੋਈ ਸ਼ਰਮ ਹਯਾ ਨਾ ਹੋਏ, ਉਹ ਵੀ ਸ਼ਾਦੀ ਕਾਮਯਾਬ ਨਹੀਂ। ਜਿੱਥੇ ਮਰਦ ਦਾ ਗਿਰੇਬਾਨ ਔਰਤ ਫੜੇ, ਉਹ ਵੀ ਸ਼ਾਦੀ ਕਾਮਯਾਬ ਨਹੀਂ ਹੁੰਦੀ। ਨਾਕਾਮੀ ਦੀ ਬਹੁਤ ਬੜੀ ਵਜ੍ਹਾ ਹੈ। ਫਿਰ ਜਨਾਬ ਉਸ ਤੋਂ ਬਾਅਦ ਜਿੱਥੇ ਫੈਸਲੇ ਮੁਕੰਮਲ ਤੌਰ ਤੇ ਸਸੁਰਾਲ ਵਾਲੇ ਕਰਨ, ਮਰਦ ਔਰ ਔਰਤ ਮੀਆਂ ਬੀਵੀ ਬੇਬਸ ਹੋਣ, ਉਹ ਵੀ ਸ਼ਾਦੀ ਕਾਮਯਾਬ ਨਹੀਂ ਹੁੰਦੀ। ਕਿਉਂਕਿ ਉਸ ਸ਼ਾਦੀ ਨੂੰ ਕਾਮਯਾਬ ਕਰਨ ਵਾਸਤੇ ਮੀਆਂ ਬੀਵੀ ਦਾ ਆਪਸ ਦੇ ਵਿੱਚ ਕਮਿਊਨੀਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਅਗਰ ਦੋਨਾਂ ਦਾ ਆਪਸ ਦੇ ਵਿੱਚ ਅੱਛਾ ਰਿਲੇਸ਼ਨਸ਼ਿਪ ਹੈ ਤੇ ਉਹ ਸ਼ਾਦੀ ਕਾਮਯਾਬ ਹੋਏਗੀ, ਵਰਨਾ ਨਾਕਾਮ ਹੋਏਗੀ। ਫਿਰ ਜਨਾਬ ਉਹ ਸ਼ਾਦੀ ਜਿੱਥੇ ਔਰਤ ਆਜ਼ਾਦ ਖਿਆਲ ਹੋਏ ਤੇ ਮਰਦ ਸ਼ਰੀਅਤ ਦਾ ਪਾਬੰਦ ਹੋਏ, ਉਹ ਵੀ ਸ਼ਾਦੀ ਕਦੇ ਕਾਮਯਾਬ ਨਹੀਂ ਹੁੰਦੀ। ਹਮੇਸ਼ਾ ਉਹ ਸ਼ਾਦੀ ਨਾਕਾਮੀ ਤੇ ਜਾ ਕੇ ਤੇ ਖਤਮ ਹੋ ਜਾਂਦੀ ਹੈ। ਫਿਰ ਜੇ ਉਹ ਸ਼ਾਦੀ ਜਿਹੜੀ ਮਜਬੂਰੀ ਦੇ ਵਿੱਚ ਕੀਤੀ ਜਾਏ ਜਾਂ ਜ਼ਬਰਦਸਤੀ ਦੇ ਨਾਲ ਕੀਤੀ ਜਾਏ, ਉਹ ਵੀ ਸ਼ਾਦੀ ਸੱਜਣੋ ਕਦੇ ਕਾਮਯਾਬ ਨਹੀਂ ਜੇ ਹੁੰਦੀ। ਉਹ ਵੀ ਸ਼ਾਦੀ ਹਮੇਸ਼ਾ ਜਨਾਬ ਨਾਕਾਮੀ ਦੇ ਉੱਤੇ ਜਾ ਕੇ ਤੇ ਖਤਮ ਹੋ ਜਾਂਦੀ ਹੈ। ਹਮੇਸ਼ਾ ਜਨਾਬ ਪਰੇਸ਼ਾਨੀਆਂ ਦੇ ਉੱਤੇ ਜਾ ਕੇ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜਨਾਬ ਬੜੀ ਕੀਮਤੀ ਤੇ ਬੜੀ ਜ਼ਬਰਦਸਤ ਗੱਲ ਜਿਹੜੀ ਹੈ ਨਾ, ਉਹ ਤੁਹਾਨੂੰ ਦੱਸਣ ਲੱਗਾ ਵਾਂ, ਇਹ ਵੀ ਪੱਲੇ ਬੰਨ ਲਈਓ, ਇਨਸ਼ਾਅੱਲਾ ਤੁਹਾਨੂੰ ਕੰਮ ਆਉਣ। ਜਿੱਥੇ ਨੂੰਹ ਨੂੰ ਨੌਕਰਾਨੀ ਜਾਂ ਗੁਲਾਮ ਸਮਝਿਆ ਜਾਏ, ਉਹ ਸ਼ਾਦੀ ਕਦੇ ਕਾਮਯਾਬ ਨਹੀਂ ਹੁੰਦੀ। ਹਮੇਸ਼ਾ ਨਾਕਾਮੀ ਦੇ ਉੱਤੇ ਜਾ ਕੇ ਤੇ ਉਹ ਖਤਮ ਹੋ ਜਾਂਦੀ ਹੈ। ਜਾਂ ਜਿੱਥੇ ਔਰਤ ਦੇ ਹਕੂਕ ਸਹੀ ਤਰੀਕੇ ਦੇ ਨਾਲ ਅਦਾ ਨਾ ਕੀਤੇ ਜਾਣ, ਉਹ ਵੀ ਸ਼ਾਦੀਆਂ ਕਦੇ ਕਾਮਯਾਬ ਨਹੀਂ ਹੁੰਦੀਆਂ। ਹਮੇਸ਼ਾ ਉਹ ਸ਼ਾਦੀਆਂ ਜਨਾਬ ਬੰਦੇ ਦੇ ਗਲ ਦਾ ਫਾਹ ਬਣ ਜਾਂਦੀਆਂ ਨੇ। ਤੇ ਸ਼ਾਦੀਆਂ ਹਮੇਸ਼ਾ ਵਾਲਿदैन ਦੀ ਰਜ਼ਾਮੰਦੀ ਦੇ ਨਾਲ, ਰਿਸ਼ਤੇਦਾਰਾਂ ਦੀ ਰਜ਼ਾਮੰਦੀ ਦੇ ਨਾਲ, ਜਿਹੜੇ ਸੁਲਝੇ ਹੋਏ ਰਿਸ਼ਤੇਦਾਰ ਨੇ ਉਹਨਾਂ ਦੀ ਰਜ਼ਾਮੰਦੀ ਦੇ ਨਾਲ, ਇੱਕ ਦੂਸਰੇ ਦੇ ਮਜਾਜ਼ਾਂ ਨੂੰ ਸਮਝਣ ਤੋਂ ਬਗੈਰ ਨਹੀਂ ਕਰਨੀ। ਜਿੰਨੀ ਦੇਰ ਤੱਕ ਤੁਸੀਂ ਇੱਕ ਦੂਸਰੇ ਦੇ ਘਰ ਨੂੰ ਨਹੀਂ ਸਮਝੋਗੇ ਕਿ ਲੋਕ ਕਿਸ ਤਰ੍ਹਾਂ ਦੇ ਨੇ, ਇਹ ਕਿਸ ਤਰ੍ਹਾਂ ਦਾ ਵਰਤਾਓ ਇਹਨਾਂ ਦਾ, ਅਗਰ ਸਭ ਤੋਂ ਚੰਗੀ ਜਾਂਚ ਕਰਨੀ ਜੇ ਨਾ, ਤੇ ਇੱਕ ਕੰਮ ਕਰ ਲਈਓ ਜੇ ਕਿ ਤੁਸੀਂ ਵੇਖਣਾ ਕਿ ਉਸ ਘਰ ਦੇ ਵਿੱਚ ਪਹਿਲੀਆਂ ਕਿੰਨੀਆਂ ਨੂੰਹਾਂ ਆਈਆਂ ਨੇ, ਇੱਕ ਦੋ ਜਿੰਨੀਆਂ ਵੀ ਨੇ, ਉਹਨਾਂ ਦੇ ਨਾਲ ਸਲੂਕ ਕਿਸ ਤਰ੍ਹਾਂ ਦਾ। ਉਹ ਸਲੂਕ ਕਿਸ ਤਰ੍ਹਾਂ ਜਨਾਬ ਤੁਸੀਂ ਜਾਂਚਣਾ। ਉਹਨਾਂ ਦੇ ਗੱਲ ਜੁੱਤੀ ਕੱਪੜਾ ਵੇਖੋ ਕੈਸਾ ਹੈ, ਉਹਨਾਂ ਦੇ ਗੱਲ ਜ਼ੇਵਰ ਦੇਖੋ ਕੈਸਾ ਹੈ, ਉਹਨਾਂ ਦੇ ਚਿਹਰਿਆਂ ਦੀਆਂ ਮੁਸਕਰਾਹਟਾਂ ਵੇਖੋ। ਬਾਅਦ ਦੇ ਚਿਹਰਿਆਂ ਦੀਆਂ ਮੁਸਕਰਾਹਟਾਂ ਮਸਨੂਈ ਵੀ ਹੁੰਦੀਆਂ ਨੇ ਕਿ ਦਿਖਾਵੇ ਵਾਸਤੇ, ਕਿ ਅਗਰ ਮੈਂ ਖੁਸ਼ ਇਖਲਾਕੀ ਦੇ ਨਾਲ ਕਿਸੇ ਨਾਲ ਪੇਸ਼ ਨਾ ਆਈ ਤੇ ਉਹਨੂੰ ਸਾਈਨ ਤੋੜ ਦੇਣਾ ਕਿ ਇਹ ਦੱਸਣਾ ਚਾਹਣ ਡਈ ਕਿ ਮੇਰੇ ਨਾਲ ਸਲੂਕ ਚੰਗਾ ਨਹੀਂ ਕੀਤਾ ਜਾਣ ਡਿਆ। ਅਗਰ ਜਨਾਬ ਉਹ ਨੂੰਹਾਂ ਘਰ ਦੀ ਹਸੀਅਤ ਦੇ ਮੁਤਾਬਕ ਉਹਨਾਂ ਨੂੰ ਜੇਜ ਉਹਨਾਂ ਦੇ ਗਲਾਂ ਦੇ ਵਿੱਚ ਮੌਜੂਦ ਹੈ, ਉਹਨਾਂ ਦੇ ਕੰਨਾਂ ਦੇ ਵਿੱਚ ਕਾਂਟੇ ਮੌਜੂਦ ਨੇ, ਤੇ ਸਮਝੋ ਉਹ ਘਰ ਵਾਲੇ ਠੀਕ ਨੇ। ਨਹੀਂ ਤੇ ਸਮਝੋ ਕਿ ਜਨਾਬ ਇਹ ਲੋਕ ਲਾਲਚੀ ਵੀ ਨੇ, ਇਹ ਖੁਦਗਰਜ਼ ਵੀ ਨੇ, ਤੇ ਹਮੇਸ਼ਾ ਇਹਨਾਂ ਤੁਹਾਨੂੰ ਧੋਖਾ ਦੇਣਾ ਵੇ। ਤੇ ਜਿਹੜੇ ਘਰ ਦੇ ਵਿੱਚ ਜਨਾਬ ਨੂੰਹਾਂ ਦੇ ਨਾਲ ਚੰਗਾ ਸਲੂਕ ਕੀਤਾ ਜਾਂਦਾ ਹੈ ਨਾ, ਅੱਖਾਂ ਬੰਦ ਕਰਕੇ ਜਨਾਬ ਉੱਥੇ ਬੱਚੇ ਦੀ ਸ਼ਾਦੀ ਕਰ ਲਓ, ਅੱਖਾਂ ਬੰਦ ਕਰਕੇ ਜਨਾਬ ਉੱਥੇ ਬੱਚੀ ਦੀ ਸ਼ਾਦੀ ਕਰ ਲਓ, ਉਹ ਸ਼ਾਦੀ ਕਦੀ ਨਾਕਾਮ ਨਹੀਂ ਹੋਏਗੀ। ਉਮੀਦ ਕਰਾਂਗਾ ਜੀ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ। ਅਗਰ ਵੀਡੀਓ ਲੱਗੇ ਚੰਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਹੀਂ ਭੁੱਲਣਾ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਤੇ ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ। ਜਿਹੜੇ ਦੋਸਤ ਚੈਨਲ ਤੇ ਨਏ ਨੇ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮੈਨੂੰ ਬਣਾ ਲਓ ਆਪਣਾ ਦੋਸਤ। ਇਨਸ਼ਾਅੱਲਾ ਤੁਹਾਡੀ ਸਹੀ ਰਹਿਨੁਮਾਈ ਕਰਦਾ ਰਹਾਂਗਾ। ਮੈਨੂੰ ਦਿਓ ਇਜਾਜ਼ਤ। ਅੱਲਾਹ।